ਅਗਲੀ ਗੱਲ ਦੇ ਵੱਲ ਵਧੀਏ ਸ਼ਰਮਾ ਜੀ, ਤੇ ਜਦੋਂ ਅੱਗੇ ਨਾ ਪਿੰਡਾਂ ਦੇ ਵਿੱਚ ਇੱਕ ਜਦੋਂ ਕਿਉਂਕਿ ਲੋਕਾਂ ਨੂੰ ਵਿਚਾਰਿਆਂ ਨੂੰ ਖੁਸ਼ੀ ਦੇ ਮੌਕੇ ਬਹੁਤ ਘੱਟ ਮਿਲਦੇ ਸੀ, ਤੇ ਜੇ ਕਿਸੇ ਦੀ ਬਰਾਤ-ਬਰੂਤ ਜਾਣੋਂ ਕੋਈ ਰਹਿ ਜਾਂਦਾ, ਤੇ ਉਹਨੇ ਲਾਂਭਾ ਦੇਣਾ, ਭਾਈ ਤੁਸੀਂ ਸਾਨੂੰ ਲਗਾਏ ਨਹੀਂ, ਤੇ ਅਗਲਾ ਕਹਿੰਦਾ ਭਾਈ ਤੁਹਾਡੇ ਸੱਦਾ ਦੇ ਦਿੱਤਾ ਸੀ, ਤੂੰ ਬਿਮਾਰ-ਠਮਾਰ ਸੀ, ਤੁਹਾਡਾ ਫਲਾਨਾ ਜਾ ਵੜਿਆ ਸੀ, ਹੈ ਨਾ? ਤੇ ਸ਼ਿਕਵੇ ਗਿਲੇ-ਸ਼ਿਕਵੇ ਵੀ ਸ਼ਰੀਕੇ 'ਚ ਹੀ ਹੁੰਦੇ, ਤੁਹਾਨੂੰ ਪਤਾ ਹੈ ਨਾ। ਇੱਥੇ ਹੁਣ ਬਿਮਾਰੀ-ਠਮਾਰੀ ਦਾ ਵੀ ਪੰਗਾ ਪੈ ਗਿਆ, ਤੇ ਪੰਗਾ ਕੁਰਸੀ ਦਾ। ਗੱਲ ਬਰਾਤ ਦੀ ਨਹੀਂ ਹੈ, ਗੱਲ ਕੁਰਸੀ ਦੀ ਹੈ। ਗੱਲ ਕਰੀਏ ਕੈਪਟਨ ਅਮਰਿੰਦਰ ਸਿੰਘ ਦੀ। ਜਦੋਂ ਪਿਛਲੀ ਵਾਰੀ ਗੱਲ ਛਿੜੀ ਸੀ, ਆਪਾਂ ਸਭ ਤੋਂ ਪਹਿਲਾਂ ਇਸੇ ਮੰਚ ਤੇ ਖਬਰ ਸਾਂਝੀ ਕੀਤੀ ਸੀ ਕਿ ਕੈਪਟਨ ਨੂੰ ਬਹੁਤ ਛੇਤੀ ਰਾਜਪਾਲ ਦਾ ਅਹੁਦਾ ਮਿਲ ਸਕਦਾ, ਪਰ ਅਹੁਦਾ ਮਿਲ ਨਹੀਂ ਸਕਿਆ ਕਿਉਂਕਿ ਬਿਮਾਰੀ ਚੱਲ ਰਹੀ ਸੀ, ਇਲਾਜ ਹੋ ਰਿਹਾ ਸੀ। ਹੁਣ ਫੇਰ ਚਰਚੇ ਹੈ ਕਿ ਉਹ ਰਾਜਪਾਲ ਬਣ ਸਕਦੇ ਆ। ਪਹਿਲਾਂ ਮਹਾਰਾਸ਼ਟਰ ਦੇ ਸੀ ਤੇ ਹੁਣ ਜੰਮੂ ਕਸ਼ਮੀਰ ਦੇ ਚਰਚੇ। ਇੱਕ ਤਾਂ ਇਹਨਾਂ ਚਰਚਿਆਂ ਦੇ ਵਿੱਚ ਵਲ ਕਿੰਨਾ, ਇਹ ਜ਼ਰੂਰ ਦੱਸਿਓ। ਇੱਕ ਇਹ ਕਿ ਉਹਨਾਂ ਦੇ ਮਨ ਦੇ ਵਿੱਚ ਵਲਵਲਾ ਕਿੱਥੋਂ ਆਇਆ? ਟਿਕਟਕਾ ਹੋ ਗਿਆ ਸੀਗਾ, ਸੁਣਿਆ ਪਿਛਲੇ ਦਿਨਾਂ 'ਚ। ਜੀ ਗੱਲ ਇਸ ਤਰ੍ਹਾਂ ਹੈ ਕਿ ਜਦੋਂ ਮੁੱਖ ਮੰਤਰੀ ਦਾ ਅਹੁਦਾ ਗਿਆ ਕੈਪਟਨ ਅਮਰਿੰਦਰ ਕੋਲੋਂ, ਤਾਂ ਉਹਨੇ ਵੱਖਰੀ ਪਾਰਟੀ ਬਣਾਈ ਜੀ, ਤੇ ਪਰ ਪਤਾ ਸੀ ਕਿ ਵੱਖਰੀ ਪਾਰਟੀ ਨੇ ਖੱਟਣਾ ਕੁਛ ਨਹੀਂ ਗਾ। ਪਰ ਉਸ ਸਮੇਂ ਉਹਨੂੰ ਇਹ ਸੀਗਾ ਕਿ ਜੇ ਸਿੱਧਾ ਹੀ ਬੀਜੇਪੀ 'ਚ ਹੁਣੇ ਚਲਾ ਗਿਆ ਤਾਂ ਕਿਤੇ ਲੋਕ ਮੇਰਾ ਘਰ ਨਾ ਘੇਰ ਲੈਣ, ਵੋਟਾਂ ਮੂਹਰੇ ਨੇ। ਹਾਂਜੀ, ਬਿਲਕੁਲ। ਉਸ ਸਮੇਂ ਜੇ ਤੱਤਾ ਮਤਲਬ ਕਿ ਦਿੱਲੀ ਨੂੰ ਜਿੱਤ ਕੇ ਮੁੜੇ ਸੀ ਪੰਜਾਬ ਨੂੰ, ਇਸ ਲਈ ਉਹਨਾਂ ਨੂੰ ਇਹ ਡਰ ਸੀਗਾ। ਫਿਰ ਉਸ ਤੋਂ ਬਾਅਦ ਉਹਨਾਂ ਨੂੰ ਪਤਾ ਸਾਰਿਆਂ ਨੂੰ ਸੀਗਾ ਕਿ ਬੀਜੇਪੀ ਨਾਲ ਤਾਲਮੇਲ ਹੈਗਾ ਤੇ ਬੀਜੇਪੀ ਜਾਣਾ, ਤੇ ਬੀਜੇਪੀ ਨਾਲ ਹੀ ਗਏ। ਜਾਣ ਤੋਂ ਬਾਅਦ ਹੀ ਇਹ ਚਰਚਾ, ਜਾਂ ਜਾਣ ਤੋਂ ਪਹਿਲਾਂ ਹੀ ਇਹ ਚਰਚਾ ਸੀ ਕਿ ਲੈ ਬਾਈ ਰਾਸ਼ਟਰਪਤੀ ਦਾ ਉਮੀਦਵਾਰ ਵੀ ਹੋ ਸਕਦਾ, ਤੇ ਉਧਰ ਕਹਿੰਦੇ ਨਹੀਂ ਉਪ ਰਾਸ਼ਟਰਪਤੀ ਤਾਂ ਪੱਕਾ ਹੀ ਆ, ਹੈ ਨਾ। ਤੇ ਨਹੀਂ ਜਿਹੜੇ ਮੁਲਕ ਦਾ ਚਾਹਵੇ ਜੀ ਉੱਥੇ ਬਸ ਇਹਨੂੰ ਰਾਜਦੂਤ ਲਾ ਦੇਣਗੇ ਜੀ। ਤੇ ਅਮਰਿੰਦਰ ਕਹਿੰਦੇ ਜੀ ਵਿਦੇਸ਼ 'ਚ ਜਾਣਾ ਚਾਹੁੰਦੇ ਨੇ ਜੀ, ਉੱਥੇ ਐ ਮਿਲਣਗੇ ਜੀ, ਆਪਣੇ ਪੁਰਾਣੇ ਰਿਸ਼ਤੇ ਕਾਇਮ ਹੋ ਜਾਣਗੇ ਜੀ, ਗਵਾਂਢੀ ਮੁਲਕ ਵਾਲੇ ਵੀ ਆ ਜਾਣਗੇ ਜੀ, ਬੜੀਆਂ ਤਰ੍ਹਾਂ ਦੀਆਂ ਚਟਕਾਰੇ ਲੈ ਕੇ ਖਬਰਾਂ ਚੱਲੀਆਂ ਨਾ। ਪਰ ਉਹ ਸਭ ਦੇ ਦਰਮਿਆਨ ਫਿਰ ਇਹ ਗੱਲ ਆਈ ਕਿ ਨਹੀਂ ਜੀ ਉਹ ਰਾਜਪਾਲ ਲੱਗਣਗੇ। ਪਰ ਰਾਜਪਾਲ ਦੇ ਨਾਲ ਨਾਲ ਜਦੋਂ ਉਪ ਰਾਸ਼ਟਰਪਤੀ ਵਾਲੀ ਗੱਲ ਆਈ, ਤਦ ਕਹਿੰਦੇ ਕੇਂਦਰ ਸਰਕਾਰ ਨੇ ਇਸ ਬਾਰੇ ਵਿਚਾਰ ਵੀ ਸ਼ੁਰੂ ਕਰ ਲਿਆ ਸੀ ਕਿ ਧਨਖੜ ਦੀ ਬਜਾਏ ਅਮਰਿੰਦਰ ਨੂੰ ਬਣਾ ਦਿਓ। ਤੁਸੀਂ ਇਹ ਗੌਰ ਕਰੋ ਕਿ ਹੁਣ ਵੀ ਉਹਨਾਂ ਨੇ ਮਤਲਬ ਜਾਟ ਕਹਿ ਲਓ ਜਾਂ ਜੱਟ ਕਹਿ ਲਓ, ਹੈ ਨਾ, ਉਹ ਧਨਖੜ ਨੂੰ ਬਣਾਇਆ ਫਿਰ। ਸੋ ਉਸ ਹਵਾਲੇ ਨਾਲ ਉਹ ਅਮਰਿੰਦਰ ਦੀ ਚਰਚਾ ਸੀ। ਅਮਰਿੰਦਰ ਕਿਸੇ ਸਮੇਂ ਮਤਲਬ ਕਿ ਜਾਟ ਸਭਾ ਦੇ ਮੁਖੀ ਵੀ ਰਹੇ ਨੇ, ਹੈ ਨਾ। ਹਾਂਜੀ। ਸੋ ਇਹ ਸਾਰੇ ਦੇ ਵਰਤਾਰੇ ਦੇ ਦੌਰਾਨ ਜਦੋਂ ਇਹਨਾਂ ਦਾ ਜ਼ਿਕਰ ਚੱਲਿਆ ਤਾਂ ਇਹ ਆਪਰੇਸ਼ਨ ਕਰਾਉਣ ਅਮਰੀਕਾ ਗਏ ਹੋਏ ਸੀ ਤੇ ਰਾਜ ਅਧੀਨ ਸੀ, ਇਸ ਲਈ ਕਹਿੰਦੇ ਜੀ ਨੰਬਰ ਕੱਟਿਆ ਗਿਆ ਤੇ ਵਾਪਸ ਆਏ। ਤੇ ਵਾਪਸ ਆ ਕੇ ਫੈਸਲਾ ਜੋ ਹੋਇਆ ਕਿ ਭਾਈ ਹੁਣ ਅਗਲੀ ਪੀੜ੍ਹੀ ਨੂੰ ਅੱਗੇ ਤੋਰ ਲਈਏ, ਮੁੰਡਾ ਧੀ, ਹੁਣ ਤਾਂ ਬਾਲ ਚਿੱਟੇ ਦਾ ਸਾਰੇ ਧੀ ਦੇ ਵੀ ਹੋ ਗਏ। ਸੋ ਇਸ ਲਈ ਕਹਿੰਦੇ ਕਿ ਇਸ ਵਰਤਾਰੇ ਵੱਲ ਵਧਣ ਬਾਰੇ ਫੈਸਲਾ ਕੀਤਾ, ਤੇ ਉਸ ਤੋਂ ਬਾਅਦ ਇਹਨਾਂ ਦੀ ਧੀ ਮਤਲਬ ਕਿ ਸਰਗਰਮ ਵੀ ਹੋ ਗਈ ਸਿਆਸਤ ਦੇ ਵਿੱਚ। ਇਸ ਮੌਕੇ ਜੈਇੰਦਰ ਕੌਰ ਹੋਰੀ ਤੁਹਾਨੂੰ ਹਰ ਸਮਾਗਮ 'ਚ ਬੀਜੇਪੀ ਦੇ ਪੰਜਾਬ 'ਚ ਮੁਰਲੀ ਕਤਾਰ 'ਚ ਦਿਖਣਗੇ, ਚਾਹੇ ਉਹ ਰੈਲੀ ਹੋਵੇ ਗੁਰਦਾਸਪੁਰ ਵਾਲੀ, ਚਾਹੇ ਉਹ ਜਾਖੜ ਹੋਰਾਂ ਨੇ ਦਰਬਾਰ ਸਾਹਿਬ ਮੱਥਾ ਟੇਕਣ ਜਾਣਾ ਹੋਵੇ, ਉਹ ਸਾਰੇ ਤਾਂ ਤੁਹਾਨੂੰ ਨਜ਼ਰ ਆਉਂਦੀ ਹੈ ਵੀ। ਸੋ ਇੱਥੋਂ ਤੈਅ ਮੰਨਿਆ ਜਾ ਰਿਹਾ ਕਿ ਉਹੀ, ਤੇ ਜੇਕਰ ਆਉਂਦੇ ਦਿਨਾਂ 'ਚ ਗੱਠਜੋੜ ਹੋ ਜਾਂਦਾ ਅਕਾਲੀ ਬੀਜੇਪੀ ਦਾ, ਤਾਂ ਬੀਜੇਪੀ ਜਿਹੜੀਆਂ MP ਸੀਟਾਂ ਵੱਧ ਮੰਗਦੀ ਆ, ਅਕਾਲੀ ਦਲ ਪਟਿਆਲੇ ਵਾਲੀ ਸੀਟ ਵੀ ਬੀਜੇਪੀ ਨੂੰ ਛੱਡਣ ਨੂੰ ਤਿਆਰ ਹੋ ਗਿਆ ਇਸ ਗੱਲ ਪਿੱਛੇ ਕਿ ਮਹਾਰਾਜਾ ਸਾਹਿਬ ਦੇ ਪਰਿਵਾਰ ਨੇ ਲੜਨਾ ਉੱਥੋਂ। ਅੱਛਾ ਜੀ, ਇੱਥੋਂ ਤੱਕ ਰਾਜੀ ਹੈ ਇਹ। ਸੋ ਪਰ ਅਮਰਿੰਦਰ ਸਿੰਘ ਕਹਿੰਦਾ ਕਿ ਠੀਕ ਹੈ, ਤੁਸੀਂ ਜਿਵੇਂ ਕਹਿੰਦੇ ਟਿਕਟਕਾ ਇਸ ਗੱਲ ਤੇ ਹੋ ਗਿਆ ਸੀ ਕਿ ਕੋਈ ਨਾ ਭਾਈ ਹੁਣ ਅਗਲੀ ਪੀੜ੍ਹੀ ਸਾਂਭ ਲੂਗੀ, ਮੇਰੀ ਉਮਰ ਵੀ 81-82 ਸਾਲ ਹੋ ਗਈ, ਕੋਈ ਗੱਲ ਨਹੀਂ, ਠੀਕ ਹੈ। ਪਰ ਜਿੱਦਣ ਜਾਖੜ ਪ੍ਰਧਾਨ ਬਣਿਆ ਉਦਣ ਕਹਿੰਦੇ ਫਿਰ ਅਮਰਿੰਦਰ ਨੂੰ ਕਹਿੰਦੇ ਕਿ ਚੌਥਾਈ ਲੱਗ ਗਈ ਕਿ ਆਹ ਕੀ ਆ, ਚਾਹੇ ਛੋਟਾ ਭਰਾ ਕਹਿੰਦੇ ਆ ਉਹਨੂੰ, ਚਾਹੇ ਉਹਦੀ ਪ੍ਰਧਾਨਗੀ 'ਚ ਕੰਮ ਕਰਨ ਦੀਆਂ ਗੱਲਾਂ ਕਰਦੇ ਆ, ਚਾਹੇ ਸ਼ਰੀਫ ਲੀਡਰ ਕਹਿੰਦੇ ਆ, ਬਾਈ ਸ਼ਰੀਕ ਤਾਂ ਇਹਨਾਂ ਰਾਜਨੀਤਿਕਾਂ ਨੂੰ ਸ਼ਰੀਕ ਹੀ ਲੱਗਦੇ ਆ। ਜੀ। ਹੁਣ ਲੱਗਿਆ ਕਿ ਲੈ ਕੱਲ ਆਇਆ ਬੀਜੇਪੀ 'ਚ, ਮੈਂ ਕਹਿੰਦਾ ਕਿ ਸਤੰਬਰ 2022 ਦਾ ਦਾਖਲ ਹੋਇਆ ਬੀਜੇਪੀ 'ਚ, ਤੇ ਮੇਰੀ ਮੋਦੀ ਸਾਹਿਬ ਤੁਹਾਡੇ ਨਾਲ ਵਫਾ ਕਾਂਗਰਸ ਦੇ ਮੁੱਖ ਮੰਤਰੀ ਹੋਣ ਤੋਂ ਚੱਲੀ ਆਉਂਦੀ ਆ, ਹੈ ਨਾ, ਤੇ ਤੁਸੀਂ ਮੈਨੂੰ ਕੁਛ ਨਹੀਂ ਦਿੱਤਾ, ਜਾਖੜ ਨੂੰ ਸਿੱਧੀ ਪ੍ਰਧਾਨਗੀ। ਸੋ ਇਸ ਤੋਂ ਵਰਤਾਰੇ ਤੋਂ ਬਾਅਦ ਚਰਚਾ ਚੱਲੀ ਕਿ ਹੁਣ ਭਾਈ ਅਮਰਿੰਦਰ ਨੂੰ ਰਾਜਪਾਲ ਦਾ ਕੋਈ ਅਹੁਦਾ ਦੇ ਕੇ ਚੁੱਪ ਕਰਾਇਆ ਜਾਊਗਾ, ਤਾਂ ਕਿ ਉਹਨੂੰ ਗੱਡੀ ਵੀ ਮਿਲ ਜਾਵੇ ਹੂਟਰ ਵਾਲੀ, 4 ਸੇਵਾਦਾਰ ਮਿਲ ਜਾਣ, ਕੋਠੀ ਮਿਲ ਜਾਵੇ, ਚਲ ਆਰਾਮ, ਇਸ ਉਮਰੇ ਆਰਾਮ ਕਰਨ ਦਾ ਅੱਡਾ ਮਿਲ ਜਾਵੇ। ਸੋ ਇਸ ਲਈ ਕਹਿੰਦੇ ਜੀ ਫਿਰ ਗੱਲ ਚੱਲ ਪਈ ਕਿ ਮਹਾਰਾਸ਼ਟਰ ਦਾ ਲਾ ਲਓ ਜੀ। ਪਰ ਪਤਾ ਨਹੀਂ ਠੰਡੀਆਂ ਆਬਾਦੀਆਂ ਦਾ ਸ਼ੌਂਕ ਹੈ ਜਾਂ ਕੀ ਹੈ, ਤੇ ਕਹਿੰਦੇ ਜੰਮੂ ਕਸ਼ਮੀਰ ਦਾ ਬਣਨ ਦੇ ਉੱਤੇ ਸਹਿਮਤੀ ਵੀ ਪ੍ਰਗਟਾਤੀ ਕੈਪਟਨ ਅਮਰਿੰਦਰ ਨੇ ਕਿ ਉਹਦੇ ਨਾਲ ਜੀ ਜੰਮੂ ਕਸ਼ਮੀਰ ਲਾ ਦਿਓ। ਅਸਲ 'ਚ 3 ਸੂਬਿਆਂ ਦੀ ਚਰਚਾ ਹੈ ਕਿ ਕੇਰਲ ਦਾ, ਜੰਮੂ ਕਸ਼ਮੀਰ ਦਾ ਔਰ ਮਹਾਰਾਸ਼ਟਰ ਦਾ ਰਾਜਪਾਲ ਬਦਲਣ ਦੀ ਤਿਆਰੀ 'ਚ ਹੈ ਬੀਜੇਪੀ। ਮਤਲਬ ਜਿੱਥੇ ਕੈਬਨਿਟ ਵਿਸਤਾਰ ਦੀਆਂ ਗੱਲਾਂ ਚੱਲ ਰਹੀਆਂ ਨੇ ਉੱਥੇ ਆ ਵੀ ਆ। ਸੋ ਇਸ ਦੇ ਵਿੱਚੋਂ ਇਹ ਗੱਲ ਨਿਕਲ ਕੇ ਆਈ ਕਿ ਪਹਿਲਾਂ ਮਹਾਰਾਸ਼ਟਰ ਦਾ ਰਾਜਪਾਲ ਲਾਉਣ ਦੀ ਗੱਲ ਚੱਲੀ ਸੀ, ਹੁਣ
ਜੰਮੂ ਕਸ਼ਮੀਰ ਦਾ ਰਾਜਪਾਲ ਮਨੋਜ ਸਿਨਹਾ ਹੋਣੀ ਨੇ ਜਿਹੜੇ ਹੈ ਨਾ, ਉਹ 2020 ਤੋਂ ਚੱਲੇ ਆ ਰਹੇ ਨੇ, 3 ਸਾਲ ਦਾ ਵਕਫਾ ਲਗਭਗ ਹੋ ਗਿਆ ਉਹਨਾਂ ਨੂੰ। ਜੀ ਸੋ ਉਹਨਾਂ ਦੀ ਥਾਂ ਦੇ ਉੱਤੇ ਹੁਣ ਹੋ ਸਕਦਾ ਜੇ ਕੈਪਟਨ ਅਮਰਿੰਦਰ ਇਸ ਗੱਲ ਦੇ ਉੱਤੇ ਸਹਿਮਤ ਹੋ ਜਾਣ ਔਰ ਹਰੀ ਝੰਡੀ ਮਿਲ ਜਵੇ ਜਿਹੜੇ ਰੇਲ ਗੱਡੀਆਂ ਨੂੰ ਝੰਡੀਆਂ ਦਿਖਾਉਣ ਵਾਲੇ ਸਾਡੇ ਪ੍ਰਧਾਨ ਮੰਤਰੀ ਨੇ ਉਹਨਾਂ ਵੱਲੋਂ, ਸੋ ਫਿਰ ਕੈਪਟਨ ਅਮਰਿੰਦਰ ਸਿੰਘ ਜੰਮੂ ਕਸ਼ਮੀਰ ਦੇ ਰਾਜਪਾਲ ਲੱਗ ਸਕਦੇ ਆ। ਤੇ ਪਟਿਆਲੇ ਤੋਂ ਲੋਕ ਸਭਾ ਦੀ ਚੋਣ ਜੇਕਰ ਗੱਠਜੋੜ ਹੁੰਦਾ ਹੈ ਤੇ ਅਕਾਲੀ ਦਲ ਇਸ ਗੱਲ ਦੇ ਉੱਤੇ ਸਹਿਮਤ ਹੈ ਜਿਵੇਂ, ਤਾਂ ਵੀ ਜੇ ਨਹੀਂ ਹੁੰਦਾ ਫਿਰ ਤਾਂ ਇਕੱਲਿਆਂ ਨਹੀਂ ਲੜਨਾ, ਫਿਰ ਤਾਂ ਆਪੇ ਫਿਰ ਵੀ ਕੈਪਟਨ ਅਮਰਿੰਦਰ ਦੀ ਧੀ ਤਿਆਰੀ ਕਰ ਰਹੀ ਹੈ, ਉਹ ਚੋਣ ਲੜ ਸਕਦੀ। ਜੀ 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 ਬਿਲਕੁਲ ਆਸਾਰ ਪੂਰੇ ਨੇ ਜੀ। ਤੁਸੀਂ ਇਹ ਦੇਖੋ ਕਿ ਬੰਦੇ 'ਚ ਕਲਾ ਹੋਣੀ ਚਾਹੀਦੀ ਹੈ। ਗੁਣ ਤਾਂ ਬੰਦਾ ਰਿਟਾਇਰ ਹੋਣ ਤੋਂ ਬਾਅਦ ਵੀ ਪਵਾ ਲੈਂਦਾ ਆਪਦਾ, ਕੋਈ ਗੁਣ ਹੋਣਾ ਚਾਹੀਦਾ ਤੁਹਾਡੇ 'ਚ। ਸੋ